ਜੇ ਮੈਨੂੰ ਸਹੀ ਯਾਦ ਹੈ ਤੇ ਬਾਜਵਾ ਸਾਹਿਬ ਦਾ ਇਹ ਅਫਸਾਨਾ ਸ਼ਾਇਦ ਅਸੀਂ ਹਲਕਾ ਵਿੱਚ ਪੇਸ਼ ਹੋਇਆ ਹੈ ਜਾਂ ਕਿਧਰੇ ਮੈਂ ਸੁਣਿਆ ਹੈ, ਜਾਂ ਤੇ ਮੈਂ ਪੜ੍ਹਿਆ ਹੈ ਜਾਂ ਮੈਂ ਸੁਣਿਆ, ਕਿਉਂਕਿ ਇਹ ਸਾਰਾ ਮੈਨੂੰ ਯਾਦ ਸੀ। ਔਰ ਇਹਦੇ ਤੇ ਮੈਨੂੰ ਇਹ ਵੀ ਯਾਦ ਸੀ ਕਿ ਤਨਕੀਦ ਵੀ ਅਸਾਂ ਕੀਤੀ ਸੀ। ਇਸ ਅਫਸਾਨੇ ਦੀ ਖੂਬੀ ਹੈ ਨਾ ਜਿਹੜੀ ਵੱਡੀ ਖੂਬੀ ਹੈ ਉਹ ਇਹ ਹੈ ਕਿ ਮੁਸ਼ਾਹਦਾ ਬੜਾ ਗਹਿਰਾ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਇਹਦੇ ਵਿੱਚ ਕੀਤੀਆਂ ਗਈਆਂ ਨੇ ਉਹ ਕੋਈ ਸੁਣੀਆਂ ਸੁਣਾਈਆਂ ਨਹੀਂ ਹਨ, ਉਸ ਬੰਦੇ ਨੇ ਖੁਦ ਵੇਖੀਆਂ ਨੇ, ਉਹ ਉਹਨਾਂ ਦੇ ਵਿੱਚ ਸ਼ਾਮਲ ਰਿਹਾ। ਇਹਦੇ ਵਿੱਚ ਜਿਹੜਾ ਮੈਨੂੰ ਇੱਕ ਛੋਟੀ ਜਿਹੀ ਚੀਜ਼ ਲੱਗਦੀ ਹੈ ਕਿ ਜਿਹਦੇ ਉੱਤੇ ਥੋੜ੍ਹੀ ਤਵੱਜੋ ਦੀ ਸ਼ਾਇਦ ਮਜ਼ੀਦ ਜ਼ਰੂਰਤ ਹੈ ਮੇਰੇ ਖਿਆਲ ਵਿੱਚ, ਉਹ ਇਹ ਹੈ ਕਿ ਇਹਦਾ ਪਹਿਲਾ ਅੱਧਾ ਹਿੱਸਾ ਜਿਹੜਾ ਨਾ ਉਹ ਥੋੜ੍ਹਾ ਡਰੈਗ ਕਰ ਗਿਆ। ਉਹਦੇ ਵਿੱਚ ਅਸਲ ਵਿੱਚ ਇੰਝ ਹੁੰਦਾ ਹੈ, ਕਹਾਣੀਕਾਰ ਇੱਕ ਕਹਾਣੀ ਸ਼ੁਰੂ ਕਰਦਾ ਹੈ ਅਤੇ ਉਹ ਬਾਜ਼ ਔਕਾਤ ਉਹਦਾ ਮਜ਼ਾ ਖੁਦ ਲੈਣ ਲੱਗ ਪੈਂਦਾ ਹੈ ਅਤੇ ਉਹਨੇ ਉਹ ਸਾਰੀਆਂ ਚੀਜ਼ਾਂ ਵੇਖੀਆਂ ਹੁੰਦੀਆਂ ਨੇ ਅਤੇ ਉਹ ਫਿਰ ਉਹ ਕਹਾਣੀ, ਜਿਸ ਤਰ੍ਹਾਂ ਅਸੀਂ ਆਉਂਦੇ ਹਾਂ ਕਿ ਕਹਾਣੀਕਾਰ 'ਤੇ ਸਵਾਰ ਹੋ ਜਾਂਦੀ ਹੈ। ਕਰਨਾ ਤਾਂ ਇਹ ਹੁੰਦਾ ਹੈ ਕਿ ਕਹਾਣੀਕਾਰ ਜਿਹੜਾ ਉਹ ਕਹਾਣੀ ਨੂੰ ਕੰਟਰੋਲ ਵਿੱਚ ਰੱਖੇ ਔਰ ਉਹਨੂੰ ਜਿੱਥੋਂ ਮਰਜ਼ੀ ਉਹ ਟ੍ਰਿਮ ਕਰੇ। ਔਰ ਅਗਰਚੇ ਉਹਦੇ ਕੋਲ ਮਾਲੂਮਾਤ ਬਹੁਤ ਜ਼ਿਆਦਾ ਹੁੰਦੀਆਂ ਨੇ, ਉਹਦੇ ਮੁਸ਼ਾਹਦਾਤ ਵੀ ਬਹੁਤ ਜ਼ਿਆਦਾ ਹੁੰਦੇ ਨੇ, ਲੇਕਿਨ ਉਹਨੇ ਕੁ ਅਸਾਂ ਰੱਖਣੇ ਹੁੰਦੇ ਨੇ ਕਹਾਣੀ ਦੇ ਵਿੱਚ ਜਿੰਨੇ ਉਸ ਕਹਾਣੀ ਲਈ ਜ਼ਰੂਰੀ ਹੋਣ। ਜਿੱਥੇ ਉਹ ਫੈਲਣ ਲੱਗਣ ਔਰ ਜ਼ਰੂਰਤ ਤੋਂ ਥੋੜ੍ਹਾ ਉਹਦੀ ਗੁੰਜਾਇਸ਼ ਕਹਾਣੀ ਵਿੱਚ ਜਾਂ ਅਫਸਾਨੇ ਦੇ ਵਿੱਚ ਨਹੀਂ ਹੁੰਦੀ। ਇੱਥੇ ਥੋੜ੍ਹਾ ਜਿਹਾ ਔਰ ਦੂਸਰਾ ਇਹ ਹੈ ਕਿ ਉਹ ਥੋੜ੍ਹਾ ਸਪਾਟ ਹੋ ਗਿਆ। ਕਹਾਣੀ ਦਾ ਇਹ ਤਕਾਜ਼ਾ ਹੁੰਦਾ ਹੈ ਕਿ ਉਹਨੂੰ ਤੁਸੀਂ ਬੜਾ ਸਮਾਰਟ ਰੱਖ ਕੇ ਅਤੇ ਉਹੋ ਹੀ ਗੱਲ ਕਰੋ ਜਿਹੜੀ ਬਹੁਤ ਜ਼ਰੂਰੀ ਹੈ, ਔਰ ਉਹਨੂੰ ਫਿਰ ਇੱਕ ਤੁਸੀਂ ਉਹਦੀ ਪਿੱਚ ਵਧਾਉਂਦੇ ਜਾਓ ਔਰ ਉਹਨੂੰ ਇੱਕ ਜਗ੍ਹਾ 'ਤੇ ਲੈ ਜਾਓ, ਔਰ ਉੱਥੋਂ ਫਿਰ ਜਦੋਂ ਤੁਸੀਂ ਉਹਨੂੰ ਡਰਾਪ ਕਰੋ ਅਤੇ ਉਹ ਫਿਰ ਸਾਰੇ ਸੋਚਦੇ ਰਹਿ ਜਾਣ ਕਿ ਇਹ ਬੜਾ ਕਮਾਲ ਹੋ ਗਿਆ। ਅਖੀਰ 'ਤੇ ਆ ਕੇ ਵਾਕਈ ਉਹ ਇੱਕ ਸਨਸਨੀਖੇਜ਼ੀ ਵੀ ਪੈਦਾ ਹੋਈ ਹੈ ਔਰ ਉੱਥੇ ਉਹ ਡਰਾਮਾਈ ਕੈਫੀਅਤ ਜਿਹੜੀ ਪੈਦਾ ਹੋਣੀ ਚਾਹੀਦੀ ਸੀ ਉਹ ਹੋਈ ਹੈ। ਅੱਛਾ, ਬੁਨਿਆਦੀ ਅਸਲ ਵਿੱਚ ਇਸ ਕਹਾਣੀ ਦਾ ਜਿਹੜਾ ਨੁਕਤਾ ਹੈ ਨਾ, ਜਿਹੜਾ ਕਹਾਣੀਕਾਰ ਸਾਡੇ ਸਾਹਮਣੇ ਲਿਆਉਣਾ ਚਾਹੁੰਦਾ ਹੈ, ਉਹ ਇਹ ਹੈ ਕਿ ਅਸੀਂ ਜਿੰਨੇ ਮਰਜ਼ੀ ਉੱਤੋਂ ਗੱਲਾਂ ਕਰ ਲਈਏ ਇੱਕ ਦੂਜੇ ਦੇ ਨਾਲ, ਅਸੀਂ ਅਖਲਾਕੀ ਤੌਰ 'ਤੇ ਇੱਕ ਦੂਜੇ ਨੂੰ ਅਸੀਂ ਹੋਸਟ ਵੀ ਕਰ ਰਹੇ ਹਾਂ, ਡੈਲੀਗੇਸ਼ਨ। ਮੈਂ ਵੀ ਚੂँਕਿ ਡੈਲੀਗੇਸ਼ਨਸ ਨੂੰ ਬਹੁਤ ਜ਼ਿਆਦਾ ਕਰਦਾ ਰਿਹਾ ਵਾਂ, ਹੋਸਟ ਕਰਦਾ ਰਿਹਾ, ਔਰ ਉਹਨਾਂ ਨੂੰ ਅਸੀਂ ਬੜਾ ਉਧਰ ਵੀ ਗਿਆ, ਉਧਰ ਦੇ ਲੋਕ ਇੱਧਰ ਵੀ ਆਏ, ਅਸੀਂ ਇੱਕ ਦੂਜੇ ਨੂੰ ਬੜਾ ਕਰਨੇ ਹਾਂ ਕਿ ਜੀ ਖਿਆਲ ਰੱਖਦੇ ਹਾਂ, ਉਹਨਾਂ ਦੇ ਜਜ਼ਬਾਤ ਦਾ ਖਿਆਲ ਰੱਖਦੇ ਹਾਂ, ਔਰ ਇਹ ਵੀ ਅਸੀਂ ਜ਼ਾਹਰ ਕਰਨੇ ਹਾਂ ਕਿ ਜੀ ਅਸੀਂ ਇੱਕੋ ਹੀ ਹਾਂ, ਅਸੀਂ ਬੁਨਿਆਦੀ ਤੌਰ 'ਤੇ ਇਨਸਾਨ ਹੀ ਹਾਂ ਔਰ ਕੋਈ ਗੱਲ ਨਹੀਂ, ਮਜ਼ਹਬ ਕੋਈ ਐਡੀ ਵੱਡੀ ਚੀਜ਼ ਨਹੀਂ ਹੁੰਦਾ। ਲੇਕਿਨ ਮੁਸੀਬਤ ਇਹ ਹੈ ਕਿ ਮਜ਼ਹਬ ਔਰ ਫਿਰਕਾ ਇਹੋ ਜਿਹੀਆਂ ਚੀਜ਼ਾਂ ਨੇ ਕਿ ਸਾਡੇ ਅੰਦਰ ਪਤਾ ਨਹੀਂ ਕਿੱਥੇ ਜਾ ਕੇ ਬਹਿ ਜਾਂਦੀਆਂ ਨੇ ਕਿ ਜਦੋਂ ਵੀ ਇਹਨਾਂ ਨੂੰ ਕੋਈ ਉਂਗਲੀ ਲਾਉਂਦਾ ਨਾ ਅਤੇ ਸਾਡਾ ਜਿੰਨਾ ਉਹ ਖੁੱਲ੍ਹੇ ਦਿਲ ਦੇ ਹੋਣ ਦਾ ਔਰ ਮਾਜ਼ ਇਨਸਾਨੀਅਤ ਔਰ ਸਾਰੇ ਇੱਕੋ ਹੀ ਨੇ ਔਰ ਰੱਬ ਔਰ ਅੱਲਾ ਔਰ ਸਾਰਾ ਸਭ ਕੁਝ ਇੱਕ ਹੈ, ਔਰ ਉਹ ਸਾਰਾ ਉਹ ਪਤਾ ਨਹੀਂ ਕਿੱਥੇ ਤੁਰ ਜਾਂਦਾ ਹੈ ਅਤੇ ਅਸੀਂ ਫੌਰਨ ਇੱਕ ਛੋਟੇ ਜਿਹੇ ਦਿਲ ਵਾਲੇ ਬੰਦੇ ਬਣ ਕੇ, ਇਹ ਫਿਰਕਿਆਂ ਦੇ ਵਿੱਚ ਵੀ ਇਹ ਤੁਸੀਂ ਬੜੀ ਵਾਰੀ ਸੁਣਿਆ ਹੋਣਾ ਕਿ ਬੰਦਾ ਜਿਹੜਾ ਨਾ ਬੜਾ ਲਾਦੀਨੀਅਤ ਦਾ ਪ੍ਰਚਾਰ ਕਰਦਾ ਫਿਰਦਾ ਉਹ ਯਕਦਮ ਮੁਹਰਮ ਆ ਜਾਂਦਾ ਅਤੇ ਉਹ ਇੱਕ ਬੜਾ ਪੱਕਾ ਸ਼ੀਆ ਬਣ ਜਾਂਦਾ। ਉਹ ਸਾਡੇ ਵਿੱਚ ਕਿਤੇ ਅਸਾਂ ਸਵਾਇਆ ਹੁੰਦਾ ਉਹ ਬੰਦਾ, ਉਹਨੂੰ ਅਸੀਂ ਥਾਪੀਆਂ ਦੇ ਕੇ ਨਾ ਅਤੇ ਉਹਨੂੰ ਰੱਖੀ ਰੱਖਨੇ ਆ, ਉਹ ਮਰਦਾ ਨਹੀਂ ਹੈ ਸਾਡੇ ਕੋਲੋਂ। ਉਹ ਫਿਰ ਜਦੋਂ ਉੱਠਦਾ ਨਾ ਅਤੇ ਉਹ ਸਾਰਾ ਕ੍ਰੋਧ ਨਿਕਲ ਆਉਂਦਾ। ਇੱਥੇ ਵੀ ਐਂਡ 'ਤੇ ਆ ਕੇ ਉਹ ਸਾਰਾ ਕ੍ਰੋਧ ਨਿਕਲ ਆਉਂਦਾ ਔਰ ਜਿੰਨੀ ਸਾਰੀ ਮਿਹਨਤ ਹੋਈ ਸੀ ਉਹ ਸਾਰੀ ਜ਼ਾਇਆ ਹੋ ਜਾਂਦੀ ਹੈ। ਔਰ ਉਹ ਰਾਹਦਾਰੀ ਜਿਹੜੀ ਪਤਾ ਨਹੀਂ 60-70 ਸਾਲਾਂ ਤੋਂ ਲੋਕਾਂ ਦੀ ਖਾਸ਼ ਸੀ ਕਿ ਸਿੱਖਾਂ ਦੇ ਸਾਰੇ, ਚੂँਕਿ ਉਹਨਾਂ ਦੇ ਮੁਤਬਰਕ ਮੁਕਾਮ ਨੇ ਜਿਹੜੇ ਉਹ ਇੱਧਰ ਰਹਿ ਗਏ, ਉਹ ਉੱਧਰ ਚਲੇ ਗਏ, ਜਿਸ ਤਰ੍ਹਾਂ ਵੀ ਹੋਇਆ ਉਹਨਾਂ ਲਈ ਤਾਂ ਇੱਥੇ ਸਾਰੀ ਮੁਤਬਰਕ ਚੀਜ਼ਾਂ ਉਹਨਾਂ ਦੀਆਂ ਇੱਧਰ ਰਹਿ ਗਈਆਂ ਨੇ। ਅਤੇ ਜਿਹੜੀ ਇਹਦੀ ਮਿਹਨਤ ਦੇ ਨਾਲ ਉਹ ਵਿਚਾਰੇ ਬਾਰਡਰੋਂ ਪਾਰੋਂ ਵਹਿੰਦੇ ਹੁੰਦੇ ਸਨ ਦੂਰਬੀਨਾਂ ਦੇ ਨਾਲ, ਹੁਣ ਉਹ ਉੱਥੇ ਆ ਜਾਂਦੇ ਨੇ, ਉਹਨਾਂ ਲਈ ਮੱਕਾ ਮਦੀਨਾ ਜਿਵੇਂ ਸਾਡਾ ਮੱਕਾ ਮਦੀਨਾ। ਅਤੇ ਜੇ ਅਸਾਂ ਮਰ ਕੇ ਕਿਸੇ ਤਰੀਕੇ ਦੇ ਨਾਲ ਉਹ ਅਸੀਂ ਖੋਲ੍ਹ ਹੀ ਲਿਆਏ ਅਤੇ ਇਹ ਲੱਗਦਾ ਜਿਵੇਂ ਇਹ ਕਿਹਾ ਗਿਆ ਕਿ ਕਿਧਰੇ ਹੋ ਤਾਂ ਨਹੀਂ ਗਿਆ। ਪ੍ਰੋਫੈਸਰ ਵੀ ਫੌਰਨ ਮੈਨੂੰ ਪੁੱਛਿਆ
ਕਿ ਇਹ ਹੋ ਗਿਆ ਇਹ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਨਹੀਂ ਇਹ ਫਿਕਸ਼ਨ ਹੈ, ਕਿਉਂਕਿ ਮੈਨੂੰ ਪਤਾ ਹੈ ਕਿ ਇਹ ਨਹੀਂ ਹੋਇਆ। ਔਰ ਮੈਂ ਚੂੰਕਿ ਇਹਨਾਂ ਚੀਜ਼ਾਂ ਦੇ ਵਿੱਚ ਸ਼ਾਮਲ ਰਿਹਾ, ਇਸ ਲਈ ਮੈਨੂੰ ਪਤਾ ਹੈ ਕਿ ਕਿੱਡਾ ਔਖਾ ਹੋਇਆ ਸੀ। ਔਰ ਜਿਹੜੀ ਇਸ ਅਫਸਾਨਾ ਨਿਗਾਰ ਨੇ ਜਾਂ ਕਹਾਣੀਕਾਰ ਨੇ ਗੱਲ ਸਾਹਮਣੇ ਲਿਆਉਣ ਦੀ ਬਹੁਤ ਜ਼ਰੂਰੀ ਗੱਲ ਸੀ ਜਿਹੜੀ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਇਹੋ ਹੀ ਇਸ ਕਹਾਣੀ ਦੀ ਅਹਿਮੀਅਤ ਬਣਾ ਦਿੰਦੀ ਹੈ, ਔਰ ਇਹਨੂੰ ਸਾਡੇ ਲਈ ਇੱਕ ਬੜਾ ਅਹਿਮ ਚੀਜ਼ ਬਣਾ ਦਿੰਦੀ ਹੈ। ਉਹ ਇਹ ਹੈ ਕਿ ਸਾਡੀ ਸਾਰੀ ਕੀਤੀ ਕਤਰਾਈ ਕਿਧਰੇ ਕਿਸੇ ਛੋਟੀ ਜਿਹੀ ਗੱਲ ਤੋਂ ਖੂਏ ਨਾ ਪੈ ਜਾਏ, ਅਤੇ ਉਸ ਦੇ ਵਿੱਚ ਕਹਾਣੀਕਾਰ ਬਹੁਤ ਕਾਮਯਾਬ ਰਿਹਾ ਹੈ। ਅਤੇ ਬਾਕੀ ਇਹ ਹੈ ਕਿ ਲਿਖਿਆ ਜਾਂਦਾ ਹੈ ਅਤੇ ਉਹਦੇ 'ਤੇ ਨਜ਼ਰਸਾਨੀ ਵੀ ਹੋ ਸਕਦੀ ਹੈ, ਉਹਨੂੰ ਥੋੜ੍ਹਾ ਟ੍ਰਿਮ ਵੀ ਕੀਤਾ ਜਾ ਸਕਦਾ ਹੈ। ਬਹੁਤ ਮਿਹਰਬਾਨੀ। ਮੇਰਾ ਖਿਆਲ ਹੈ ਕਿ ਕਹਾਣੀ ਦਾ ਸਟਰਕਚਰ ਇੱਕ ਜਿਹਨੂੰ ਕਹਿਣਾ ਚਾਹੀਦਾ ਸੈਸਮਿਕ ਫਿਨੋਮੀਨਨ ਦੀ ਤਰ੍ਹਾਂ ਦਾ। ਅਗਰ ਤੁਸੀਂ ਉਤਲੇ ਕਿਰਦਾਰ ਜਾਂ ਸੈਟਿੰਗਸ ਨੂੰ ਵੇਖਦੇ ਰਹੋਗੇ ਤਾਂ ਕਹਾਣੀ ਸਮਝ ਨਹੀਂ ਆਏਗੀ, ਕਿਉਂਕਿ ਇੱਕ ਤਰ੍ਹਾਂ ਦਾ ਜਿਹੜਾ ਕਹਾਣੀ 'ਚ ਕਾਜ਼ ਐਂਡ ਇਫੈਕਟ ਦਾ ਇੱਕ ਐਲੀਮੈਂਟ ਹੁੰਦਾ, ਕੰਟੀਨਿਊਟੀ ਦਾ। ਇੱਕ ਵਾਕਿਆ ਦੂਸਰੇ ਵਾਕਿਏ ਦੀ ਵਜ੍ਹਾ ਬਣਦਾ ਹੈ। ਇਹ ਕਹਾਣੀ ਸੈਸਮਿਕ ਮੈਂ ਇਸ ਵਜ੍ਹਾ ਤੋਂ ਕਹਿ ਰਿਹਾ ਕਿ ਇਨ ਡੈਪਥ ਇੱਕ ਲੰਬੀ ਚੌੜੀ ਇੱਕ ਜਿਹਨੂੰ ਕਹਿਣਾ ਚਾਹੀਦਾ ਇੱਕ ਫ੍ਰਿਕਸ਼ਨ ਹੈ, ਜਿਹਦੇ ਨਾਲ ਇੱਕ ਐਂਗਰ ਜਾਂ ਉਹ ਚੀਜ਼ ਜਮ੍ਹਾਂ ਹੁੰਦੀ ਰਹਿੰਦੀ ਕਿਸੇ ਵੀ ਤਰੀਕੇ ਨਾਲ। ਇਹ ਤਾਂ ਬੇਸ਼ੱਕ ਉਹ ਜੁਮਲੇਬਾਜ਼ੀ ਹੈ ਜਾਂ ਗੱਲਾਂ ਬਾਤਾਂ ਨੇ ਜਾਂ ਮਜ਼ਾਕ ਹੈ, ਪਰ ਇਨ ਡੈਪਥ ਉਹ ਇੱਕ ਖਾਸ ਤਰ੍ਹਾਂ ਦਾ ਪੋਟੈਂਸ਼ੀਅਲ, ਇੱਕ ਖਾਸ ਤਰ੍ਹਾਂ ਦੀ ਐਨਰਜੀ ਸਟੋਰ ਹੁੰਦੀ ਰਹਿੰਦੀ। ਅਤੇ ਜਦੋਂ ਉਹ ਇੱਕ ਅਮਲ ਰਿਐਕਟਿਵ ਇੱਕ ਸਟੇਟ 'ਤੇ ਉਹਦਾ ਸੈਂਟਰ 'ਤੇ ਇੱਕ ਹੀ ਨਜ਼ਰ ਆਉਂਦਾ ਹੈ ਕਿ ਜੀ ਇਹ ਇਹਦਾ ਐਪੀ ਸੈਂਟਰ ਹੈ, ਇੱਥੋਂ ਹੈ ਫੈਲੀ ਹੈ ਵੇਵਜ਼ ਜਾਂ ਸੈਸਮਿਕ ਇੱਕ ਖਾਸ ਵਾਕਿਆ ਤੋਂ ਜਾਂ ਇੱਕ ਖਾਸ ਜਗ੍ਹਾ ਤੋਂ ਜਾਂ ਇੱਕ ਖਾਸ ਪੁਆਇੰਟ, ਪਰ ਉਹਦਾ ਅਸਰ ਇਸੇ ਤਰ੍ਹਾਂ ਹੀ ਹੁੰਦਾ। ਆਖਰੀ ਵਾਕਿਆ ਜਿਹੜਾ ਹੈ ਵੇ ਉਹ ਇੱਕ ਤਰ੍ਹਾਂ ਦੀ ਤਕਸੀਮ ਦੀ ਐਬਸਰਡਿਟੀ ਹੈ। ਉਹ ਜਗ੍ਹਾ ਵੀ ਇਟਸੈਲਫ ਇੱਕ ਸਿੰਬੋਲਿਕ ਹੈ, ਜਿਹੜੀ ਇੱਕ ਤਰ੍ਹਾਂ ਦੀ ਤਕਸੀਮ ਦੀ ਹੀ ਸਿੰਬਲ ਬਣ ਚੁੱਕੀ ਹੈ, ਕਿਉਂਕਿ ਇੱਕ ਤਰ੍ਹਾਂ ਤਕਸੀਮ ਦੀ ਹਾਲੇ ਤੱਕ ਕੋਈ ਉਸ ਤਰ੍ਹਾਂ ਕੋਈ ਰੀਜ਼ਨ ਜਾਂ ਉਹ ਵਜ੍ਹਾ ਜਾਂ ਕੋਈ ਉਸ ਦਾ ਕੋਈ ਸਟੱਡੀ ਕੋਈ ਐਨਾਲਿਸਿਸ ਐਗਜ਼ਿਸਟ ਨਹੀਂ ਕਰਦਾ ਜੀ। ਉਹ ਸਾਰੇ ਰਾਈਟਸ ਜਾਂ ਫਸਾਦਾਤ ਜਾਂ ਉਹ ਮਾਈਗ੍ਰੇਸ਼ਨ ਉਹ ਸਾਰਾ ਕੁਝ ਕੀ ਸੀ, ਉਹ ਸਾਰਾ ਅਮਲ ਇੱਕ ਤਰ੍ਹਾਂ ਦਾ ਐਬਸਰਡ ਅਮਲ ਸੀ। ਇਹ ਆਖਰੀ ਵਾਕਿਆ ਜਿੱਥੋਂ ਜਾ ਕੇ ਉਹ ਸਾਰੀ ਚੀਜ਼ ਵਾਇਰਲ ਹੋ ਰਹੀ ਹੈ, ਇੱਕ ਤਰੀਕੇ ਨਾਲ ਫੈਲ ਰਹੀ ਹੈ, ਉਹ ਵੀ ਇੱਕ ਤਰ੍ਹਾਂ ਦਾ ਐਬਸਰਡ ਅਮਲ ਹੈਗਾ। ਉਹਨੂੰ ਤੁਸੀਂ ਉਸ ਤਰ੍ਹਾਂ ਉਹਦੀ ਕੋਈ ਰੀਜ਼ਨਿੰਗ ਇੱਥੇ ਕਈ ਲੋਕ ਕਰ ਰਹੇ ਨੇ, ਕੋਈ ਪਤਾ ਨਹੀਂ ਲੋਕਾਂ ਨੂੰ ਕੀ ਹੋ ਜਾਂਦਾ ਹੈ ਅਚਾਨਕ ਉਹ ਖਾਸ ਮੌਕੇ 'ਤੇ ਜਾਂ ਖਾਸ ਜਗ੍ਹਾ 'ਤੇ ਜਾਂ ਖਾਸ ਦਿਨਾਂ 'ਚ ਜਾਂ ਕਿਉਂ ਇਸ ਤਰ੍ਹਾਂ ਹੋ ਜਾਂਦੇ ਨੇ। ਉਹ ਹਾਲੇ ਤੱਕ ਕਿਉਂਕਿ ਉਹਦੀ ਕੌਜ਼ ਜਿਹੜੀ ਅਸਲ ਇੱਕ ਚੀਜ਼ ਹੋ ਰਹੀ ਉਹ ਇਨ ਡੈਪਥ ਮੈਂ ਇਹੀ ਕਹਿ ਰਿਹਾ ਕਿ ਇੱਕ ਕਹਾਣੀ ਦਾ ਇੱਕ ਸਬ ਟੈਕਸਟ ਹੈ, ਇੱਕ ਕਹਾਣੀ ਦੀ ਲੇਅਰਸ ਨੇ, ਇੱਕ ਜਿਹੜੀ ਇਨ ਡੈਪਥ ਚੱਲ ਰਹੀ ਹੈ ਉਹ ਸਾਰੀ ਚੀਜ਼ ਇੱਕ ਤਰ੍ਹਾਂ ਦੀ ਫ੍ਰਿਕਸ਼ਨ ਜਿੱਥੋਂ ਸਾਰਾ ਪੋਟੈਂਸ਼ੀਅਲ ਐਂਗਰ ਉਹ ਸਾਰੀ ਚੀਜ਼ ਜਮ੍ਹਾਂ ਹੋ ਰਹੀ ਹੈ ਔਰ ਇੱਕ ਖਾਸ ਜਗ੍ਹਾ 'ਤੇ ਜਾ ਕੇ ਉਹ ਰਿਐਕਟਿਵ ਹੋ ਜਾਂਦੀ। ਅਤੇ ਸਰਫੇਸ 'ਤੇ ਜਿਹੜਾ ਇਫੈਕਟ ਨਜ਼ਰ ਆ ਰਿਹਾ ਕਿਤੇ ਨਾ ਕਿਤੇ ਉਹਦੀ ਜਿਹੜੀ ਕੌਜ਼ ਹੈ ਉਹ ਲੱਭਣੀ ਪਏਗੀ। ਪ੍ਰੋਫੈਸਰ ਸਾਹਿਬ, ਕਹਾਣੀ ਵਾਸਤੇ ਤਿੰਨ ਚੀਜ਼ਾਂ ਬੜੀਆਂ ਅਹਿਮ ਹੁੰਦੀਆਂ ਹਨ ਕਿ ਉਹਦਾ ਬਿਗਨਿੰਗ ਕੀ ਹੈ, ਉਹਦਾ ਮਿਡਲ ਕੀ ਹੈ, ਐਂਡ ਕੀ ਹੈ। ਜਿੱਥੋਂ ਤੱਕ ਕਹਾਣੀ ਇਹ ਕਹਾਣੀ ਜਿਹੜੀ ਅਸੀਂ ਸੁਣੀ ਹੈ ਇਹਦਾ ਬੜਾ ਅੱਛਾ ਆਗਾਜ਼ ਹੋਇਆ ਹੈ। ਆਹਿਸਤਾ ਆਹਿਸਤਾ ਮੁਖਤਲਿਫ ਕਰੈਕਟਰ ਦਾ ਇੰਟਰੋਡਕਸ਼ਨ ਹੁੰਦਾ ਰਿਹਾ ਔਰ ਇਹਦਾ ਫਿਰ ਮਿਡਲ ਜਿਹੜਾ ਉਹ ਵੀ ਬਹੁਤ ਅੱਛਾ ਹੈ। ਉਹਦੇ 'ਚ ਜੋ ਕਰੈਕਟਰਸ ਪੇਸ਼ ਕੀਤੇ ਗਏ ਨੇ ਔਰ ਉਹਦੇ 'ਚ ਜੋ ਕਹਾਣੀ ਦੇ ਵਿੱਚ ਸਭ ਤੋਂ ਅਹਿਮ ਤਰੀਕ ਚੀਜ਼ ਹੁੰਦੀ ਹੈ ਉਹ ਕਨਫਲਿਕਟ ਹੁੰਦੀ ਹੈ। ਔਰ ਸਾਡੇ ਸਿੱਖਾਂ ਦੇ ਸਿੱਖ ਭਰਾਵਾਂ ਦੇ ਅਤੇ ਮੁਸਲਮਾਨਾਂ ਦੀ ਜਿਹੜੀ ਕਨਫਲਿਕਟ ਬੜੀ ਦੇਰ ਤੱਕ ਮੌਜੂਦ ਰਹੀ, ਬੜੀ ਦੇਰ ਤੋਂ, ਉਹ ਇਹ ਹੀ ਹੈ ਕਿ ਸਾਡੀ ਸੋਚ ਜਿਹੜੀ ਹੈ ਨਾ ਮੁਖਤਲਿਫ ਹੈ। ਅਸੀਂ ਕੁਝ ਸੋਚਦੇ ਹਾਂ, ਉਹ ਕੁਝ ਸੋਚਦੇ ਨੇ। ਔਰ ਕੁਛ ਇਹੀ ਦੇਖਿਆ ਜੋ ਬੱਚਾ ਇੱਕਦਮ ਜਦੋਂ ਉਹ ਗੁੱਸੇ 'ਚ ਆ ਜਾਂਦਾ ਹੈ ਉਹਦੇ ਪਿੱਛੇ ਉਹੀ ਅਨਸਰ ਹੁੰਦਾ, ਉਹੀ ਚੀਜ਼ਾਂ ਹੁੰਦੀਆਂ ਨੇ। ਅਤੇ ਮੇਰੇ ਖਿਆਲ ਨਾਲ ਬਹੁਤ ਅੱਛੀ ਕਹਾਣੀ ਸੀ। ਐਂਡ ਜਿਹੜਾ ਥੋੜ੍ਹਾ ਜਿਹਾ ਜਲਦੀ ਨਾਲ ਹੋ ਗਿਆ, ਲੇਕਿਨ ਮੁਬਾਰਕਬਾਦ ਬਾਜਵਾ ਸਾਹਿਬ, ਬਹੁਤ ਅੱਛੇ ਇਸ ਉਮਰ ਦੇ ਤੁਸੀਂ ਛੋਟੀ ਉਮਰ 'ਚ ਕਰ ਰਹੇ ਹੋ ਕਹਾਣੀਆਂ, ਲਿਖ ਰਹੇ ਹੋ। ਅੱਲਾਹ ਤਾਲਾ ਤੁਹਾਨੂੰ ਹੋਰ ਤੌਫੀਕ ਦੇ, ਅੱਛੀ ਕਹਾਣੀ ਲਿਖੋ। ਥੈਂਕ ਯੂ। ਯਾਰਾਂ ਦੀ ਕਿਸੇ ਚੀਜ਼ ਦੇ ਬਾਰੇ ਗੱਲ ਕਰਨਾ ਜਿਹੜਾ ਨਾ ਹੁੰਦਾ ਐਵੇਂ ਸਵਾਬ ਦੇ ਕੰਮ ਹੀ ਹੈ। ਅਤੇ ਕਹਾਣੀ ਦਾ ਪਲਾਟ ਜਾਂ ਉਹਦਾ ਏਜੰਡਾ ਜਾਂ ਜੋ ਵੀ ਚੀਜ਼ਾਂ ਨੇ ਉਹ ਇੱਕ ਪਾਸੇ, ਲੇਕਿਨ ਮੈਂ ਸਮਝਣਾ ਕਿ ਇੱਕ ਲਿਟਰੇਚਰ ਦੀ ਐਸਥੈਟਿਕਸ ਹੁੰਦੀਆਂ ਨੇ
ਉਹ ਚਾਹੇ ਕੋਈ ਵੀ ਆਰਟ ਪੀਸ ਹੋਵੇ, ਨਾਵਲ ਹੋਵੇ, ਅਫਸਾਨਾ ਹੋਵੇ, ਕਹਾਣੀ ਹੋਵੇ ਜਾਂ ਸ਼ਾਇਰੀ ਹੋਵੇ, ਉਹਦੇ ਵਿੱਚ ਉਹਦਾ ਹੋਣਾ ਜ਼ਰੂਰੀ ਹੈ। ਬਹੁਤ ਸਾਰੇ ਦੋਸਤਾਂ ਨੇ ਕੰਟੈਂਪਰੇਰੀ ਜਾਂ ਪੁਰਾਣੇ ਉਰਦੂ ਅਫਸਾਨਾ ਨਿਗਾਰਾਂ ਦਾ ਹਵਾਲਾ ਵੀ ਦਿੱਤਾ। ਮੈਂ ਸਮਝਣਾ ਕਿ ਇਹ ਕਹਾਣੀ ਜਿਹੜੀ ਬਾਜਵਾ ਸਾਹਿਬ ਦੀ ਹੈ, ਇਹ ਵੀ ਜਿਵੇਂ ਉਰਦੂ ਦੇ ਅਫਸਾਨਿਆਂ ਦੀ ਇੱਕ ਖਾਸ ਟੋਰ ਹੁੰਦੀ ਹੈ, ਬੁਣਤਰ ਹੁੰਦੀ ਹੈ, ਉਂਝ ਦੀ ਹੀ ਬੁਣੀ ਹੋਈ ਇੱਕ ਕਹਾਣੀ ਹੈ। ਔਰ ਅਗਰ ਪੰਜਾਬੀ ਦੇ ਕੰਟੈਂਪਰੇਰੀ ਜਿਹੜੇ ਸਟੋਰੀ ਰਾਈਟਰ ਨੇ, ਮਸਲਨ ਜਿਨ੍ਹਾਂ ਦੇ ਵਿੱਚ 2 ਰਾਈਟਰ ਜਿਹੜੇ ਮੈਨੂੰ ਬਹੁਤ ਪਸੰਦ ਨੇ, ਰਾਏ ਮੁਹੰਮਦ ਖਾਨ ਨਾਸਰ, ਮੁਰਤਾ ਉਹਨਾਂ ਦੀ ਕਿਤਾਬ, ਜਾਂ ਢਾਹ ਲੱਗੀ ਵਸਤੀ ਮਲਕ ਮੇਰ ਅਲੀ ਦੀਆਂ ਕਹਾਣੀਆਂ, ਅਗਰ ਉਹਨਾਂ ਨੂੰ ਮੁੱਖ ਰੱਖਿਆ ਜਾਵੇ ਤਾਂ ਉਹਨਾਂ ਦੇ ਜੁਮਲਿਆਂ ਨੂੰ ਵੇਖੋ ਜਾਂ ਉਹਨਾਂ ਦੇ ਪਲਾਟ ਨੂੰ ਵੇਖੋ, ਕਾਜ਼ ਕੋਈ ਵੀ ਹੋਵੇ, ਕਹਾਣੀ ਦਾ ਏਜੰਡਾ ਕੋਈ ਵੀ ਹੋਵੇ, ਉਹਦੀ ਬੁਣਤਰ ਦੇ ਵਿੱਚ ਤੁਹਾਨੂੰ ਕਮ ਸੇ ਕਮ ਜਿਹੜਾ ਹੈ ਨਾ, ਉਹ ਆਪਣੀ ਜ਼ਬਾਨ ਦੀ ਜਿਹੜੀ ਤਹਿਜ਼ੀਬ ਹੈ ਔਰ ਆਪਣਾ ਕਲਚਰ ਹੈ, ਉਹ ਉਹਦੀ ਸਥੈਟਿਕਸ ਦੇ ਵਿੱਚ ਪਿਆ ਹੋਇਆ ਹੋਣਾ ਚਾਹੀਦਾ। ਮੇਰਾ ਇਹ ਮੰਨਣਾ ਹੈ ਕਿ ਕਹਾਣੀ ਨੂੰ ਇਹ ਜ਼ਰੂਰਤ ਆਈ ਕਿ ਉਹ ਉਰਦੂ ਦੀ ਬੁਣਤਰ ਤੋਂ ਥੋੜ੍ਹਾ ਜਿਹਾ ਉਸ ਪੈਡਿਸਟਲ ਤੋਂ ਲੈ ਕੇ ਇੱਕ ਹੋਰ ਟੋਰ ਬਣਾਉਂਦੀ, ਔਰ ਅਸੀਂ ਇਹਨਾਂ ਤੋਂ ਐਕਸਪੈਕਟ ਵੀ ਕਰਨੇ ਆ। ਮਸਲਨ ਮਨਸ਼ਾ ਯਾਦ ਨੇ ਜਦੋਂ ਢਾਹ ਲੱਗੀ ਵਸਤੀ ਕਿਤਾਬ ਆਈ ਤਾਂ ਉਹਦੇ ਬਾਰੇ ਉਹਨਾਂ ਨੇ ਲਿਖਿਆ ਕਿ ਕਹਾਣੀ ਦੀ ਇੱਕ ਖਾਸ ਟੋਰ ਆਈ, ਤੇ ਜਦੋਂ ਮਲਕ ਮੇਰ ਅਲੀ ਨੇ ਕਹਾਣੀ ਲਿਖਣੀ ਸ਼ੁਰੂ ਕੀਤੀ ਤੇ ਉਹ ਸਟੋਰੀ ਤਬਦੀਲ ਕਰ ਦਿੱਤੀ ਕਹਾਣੀ ਦੀ। ਉਹਦੀ ਵਜ੍ਹਾ ਇਹ ਨਹੀਂ ਕਿ ਮਲਕ ਮੇਰ ਅਲੀ ਸ਼ਾਇਦ ਵੱਡਾ ਬੰਦਾ, ਉਹਦੀ ਵਜ੍ਹਾ ਇਹ ਹੈ ਕਿ ਉਹਨੇ ਪੰਜਾਬੀਅਤ ਦੀ ਸੋਚ ਨਾਲ ਔਰ ਆਪਣੇ ਕਲਚਰ ਔਰ ਤਹਿਜ਼ੀਬ ਦੀ ਸੋਚ ਨਾਲ ਕਹਾਣੀ ਦੀ ਨਵੀਂ ਟੋਰ ਬਣਾਈ ਹੈ। ਸੋ ਮੈਂ ਇਹ ਗੱਲ ਕਰਦਾ। ਔਰ ਦੂਜੀ ਗੱਲ, ਨਿੱਕੀ ਜੀ ਗੱਲ, ਉਹ ਇਹ ਕਿ ਕਹਾਣੀ ਮੇਰੀ ਨਜ਼ਰ ਦੇ ਵਿੱਚ ਇੱਕ ਐਡਾ ਵੱਡਾ ਕੂੜ ਹੁੰਦਾ ਹੈ ਜਿਹਦੇ ਵਿੱਚ ਲੁਕੇ ਹੋਏ ਸੱਚ ਨੂੰ ਇਗਨੋਰ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ। ਤੋ ਉਹ ਇਹ ਜਿਹੜੀ ਕਹਾਣੀ ਹੈ, ਇਹਦਾ ਅਗਰ ਅੱਧਾ ਹਿੱਸਾ ਕੱਟ ਦਿੱਤਾ ਜਾਵੇ ਤਾਂ ਫਿਰ ਵੀ ਕਹਾਣੀ ਦਾ ਕੌਜ਼ ਕਿਧਰੇ ਨਹੀਂ ਜਾਂਦਾ। ਲਿਹਾਜ਼ਾ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਜ਼ਾਫੀ ਨੇ, ਇਹਨੂੰ ਦੁਬਾਰਾ ਵੇਖ ਲਿਆ ਜਾਵੇ। ਔਰ ਐਂਡ ਤੇ ਜਿਹੜਾ ਕਨਫਲਿਕਟ ਬੱਚੇ ਵਾਲਾ ਵਿਖਾਇਆ ਗਿਆ, ਚੂੰਕਿ ਉਹ ਰੀਅਲ ਨਹੀਂ ਲੱਗਦਾ, ਉੱਥੇ ਥੋੜ੍ਹਾ ਜਿਹਾ ਲੱਗਦਾ ਕਿ ਮੁਬਾਲਗਾ ਕਰਕੇ ਇਹਨਾਂ ਨੇ ਸ਼ਾਇਦ ਆਪਣਾ ਕੌਜ਼ ਵਾਜ਼ਿਹ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਮੇਰੀ ਰਾਏ 'ਚ ਉੱਥੇ ਜਿਹੜਾ ਮੁਬਾਲਗਾ ਹੈ ਉਹ ਬੇਕਾਰ ਹੈ, ਕਿਉਂਕਿ ਪਿਛਲੀ ਸਾਰੀ ਕਹਾਣੀ ਤਾਂ ਉਹ ਇੱਕ ਜਿਹੜਾ ਨਾ ਉਹ ਸੱਚ ਹੀ ਹੈ ਜਿਹੜਾ ਅਸੀਂ ਰੋਜ਼ਾਨਾ ਵੇਖਦੇ ਹਾਂ। ਬਹੁਤ ਸ਼ੁਕਰੀਆ ਜੀ। ਪਰਮਜੀਤ ਕੌਰ ਜੀ ਹੋਰੀ ਸੁਣ ਰਹੇ ਹੋਣਗੇ ਕਿ ਇੱਥੇ ਕਿਸੇ ਲਿਖਤ ਉੱਤੇ ਕਿਵੇਂ ਗੱਲ ਹੁੰਦੀ ਹੈ। ਇਹ ਹੋ ਸਕਦਾ ਉੱਧਰ ਦੇ ਪੰਜਾਬ 'ਚ ਇਸ ਤਰ੍ਹਾਂ ਦੀ ਰਵਾਇਤ ਹੋਵੇ ਨਾ ਹੋਵੇ, ਪਰ ਇੱਥੇ ਅਸੀਂ ਚੰਗਾ ਪੋਸਟਮਾਰਟਮ ਕਰਦੇ ਹਾਂ, ਚੰਗਾ ਫੋਲਾ ਫਾਲੀ ਕਰਦੇ ਹਾਂ, ਪੂਰਾ ਨਤਾਰਾ ਕਰਨੇ ਆ। ਜਿੰਨੇ ਜੋਗੇ ਵੀ ਹੈ ਸਾਰੇ ਜੀ, ਔਰ ਜਿੰਨੇ ਵੀ ਲੋਕਾਂ ਨੇ ਗੱਲ ਕੀਤੀ, ਸਾਰੇ ਹੀ ਕਹਿੰਦੇ ਕਹਾਉਂਦੇ ਨੇ ਉਹਨਾਂ ਦੇ ਅਸੀਂ ਡੈਜ਼ਿਗਨੇਸ਼ਨਸ ਜਾਂ ਉਹਨਾਂ ਦੀ ਜਿਹੜੇ ਉਹਨਾਂ ਦੀ ਪੜ੍ਹਤ ਲਿਖਤ ਹੈ ਉਹਦੀਆਂ ਗੱਲਾਂ ਕਰੀਏ ਤੇ ਉਹ ਬਹਰਹਾਲ ਸਾਰੇ ਹੀ ਸਾਡੇ ਜਿੰਨੇ ਵੀ ਜੀ ਨੇ ਉਹ ਬੜੇ ਮਾਣਯੋਗ ਲੇਖਕ ਨੇ, ਪਾਰਖ ਨੇ, ਉਹਨਾਂ ਨੇ ਇਹ ਗੱਲਾਂ ਕੀਤੀਆਂ। ਕਿੰਨੀ ਸੋਹਣੀ ਗੱਲ ਹੈ ਕਿ ਚੀਜ਼ਾਂ ਇਸ ਤਰ੍ਹਾਂ ਅਸੀਂ ਸਵਾਰਦੇ ਹਾਂ। ਲੋਕ ਤੇ ਜੰਮਦੇ ਆ ਨਿਆਣੇ ਤੇ ਪਤਾ ਨਹੀਂ ਕੀ ਗੱਲਾਂ ਕਰਦੇ ਆ, ਕਿਹਦੇ ਤੇ ਗਿਆ, ਨੱਕ ਗਿਆ ਕਿ ਨਹੀਂ ਗਿਆ, ਕਿੱਦਾਂ ਦਾ ਇਹਦਾ ਮੂੰਹ ਹੈ ਤੇ ਕੀ ਇਹਦਾ ਹੈ ਹਿਸਾਬ ਤੇ ਫਲਾਨਾ ਤੇ ਕਈ ਐਵੇਂ ਕੋਲੋਂ ਘੜੀਆਂ ਕਢਾਈਆਂ ਸੁਣਾ ਕੇ ਨਿਕਲ ਜਾਂਦੇ ਨੇ। ਕਈ ਲੋਕੀ ਆਉਂਦੇ ਨੇ ਜਿਹੜੇ ਨੇ ਤਨਕੀਦ ਆਪਣੀ ਯਾਦ ਕੀਤੀ ਹੁੰਦੀ ਹੈ ਥੋੜ੍ਹੇ ਫਰਕ ਨਾਲ, ਉਹ ਆਪਣੀ ਪਰਖ ਸੁਣਾ ਕੇ ਨਿਕਲ ਜਾਂਦੇ ਨੇ। ਲੇਕਿਨ ਅੱਜ ਜਿਹੜੀਆਂ ਗੱਲਾਂ ਨੇ, ਮੈਂ ਵੀ ਇਹ ਕਹਾਣੀ ਪਿਛਲੇ ਇਜਲਾਸ 'ਚ ਸੁਣੀ ਸੀ। ਮੈਂ ਸਾਬੇ ਸਦਾਰਤ ਤੋਂ ਬਾਅਦ ਕੋਈ ਗੱਲ ਕਰਨ ਦਾ ਮੇਰੇ ਕੋਲ ਹੱਕ ਨਹੀਂ ਹੈ, ਪਰ ਇਹ ਵੀ ਕਿ ਮੈਂ ਇਹਦੇ ਬਾਰੇ ਜਿੰਨੀਆਂ ਬਹੁਤ ਸਾਰੀਆਂ ਗੱਲਾਂ ਕਰ ਸਕਦਾ, ਪਰ ਮੈਂ ਕੋਈ ਵੀ ਗੱਲ ਨਹੀਂ ਉਦੋਂ ਮੈਂ ਕੀਤੀਆਂ ਸੀ। ਅਲੀ ਉਸਮਾਨ ਨੂੰ ਚੰਗੀ ਤਰ੍ਹਾਂ ਯਾਦ ਹੋਣਗੇ। ਮੇਰਾ ਖਿਆਲ ਸਭ ਤੋਂ ਜ਼ਿਆਦਾ ਮੈਂ ਹੀ ਗੱਲ ਕੀਤੀ ਸੀ, ਹੈ ਨਾ, ਸਭ ਤੋਂ ਜ਼ਿਆਦਾ। ਲੇਕਿਨ ਤੂੰ ਇਸ ਵੇਲੇ ਬੋਲ ਨਹੀਂ ਸਕਦਾ, ਤੇਰੀ ਤੈਨੂੰ ਪਤਾ ਹੀ ਹੈ। ਇਹ ਵੀ ਹੁੰਦਾ, ਹਾਂ, ਇਹ ਇਸ ਤਰ੍ਹਾਂ ਬਣ ਹੈ ਬੁੱਤ ਬਣ ਕੇ ਬੈਠਾ ਅੱਜ, ਨਹੀਂ ਤੇ ਇਹਦੇ ਤੋਂ ਵੱਧ ਗੱਲ ਕਿਹਨੇ ਕਰਨੀ, ਤੁਹਾਨੂੰ ਪਤਾ ਹੀ ਹੈ, ਆਪ ਕਾਰੀਗਰ ਹੈ। ਇਹ ਵੀ ਗੱਡੀ ਇਹਨੇ ਆਪਣੀ ਕਹਾਣੀ ਦੇ ਉੱਤੇ